ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਪਹਿਲਾ ਮੇਨ ਇਸ਼ੂ ਸੀ ਕਿ ਉਹ 9/11 ਤਰਾਸਦੀ ਅਮਰੀਕਾ ਤੇ ਹਮਲਾ ਤੋਂ ਬਾਅਦ ਸਟੇਟ ਅਤੇ ਗੈਰ ਸਟੇਟ ਅੱਤਵਾਦ ਕੋਈ ਸਬਕ ਨਹੀਂ ਸਿੱਖਿਆ। ਸੋ ਹੁਣ ਆਪਾਂ ਜੋ ਅੱਜ ਦਾ ਅਗਲਾ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਨੂੰ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो बड़ी दिलचस्प सिचुएशन इकोनॉमी वाइज जी साउथ एशिया ਦੀ ਸਾਹਮਣੇ ਆ ਰਹੀ ਹੈ। ਹੁਣ ਇੱਕ ਪੀਰੀਅਡ ਸੀ ਜਦੋਂ ਵਾਜਪਾਈ ਦੀ ਸਰਕਾਰ ਆਬਵੀਅਸਲੀ ਆਰਐਸਐਸ ਦੀ ਆਊਟਫਿਟ ਬੀਜੇਪੀ ਦੀ ਸਰਕਾਰ, ਉਦੋਂ ਇਹ ਦਾਅਵੇ ਕੀਤੇ ਜਾਂਦੇ ਸੀ ਕਿ 2025 ਤੱਕ ਅਸੀਂ ਚਾਈਨਾ ਨੂੰ ਪਛਾੜ ਦੇਵਾਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਸੁੱਟ ਦੇਵਾਂਗੇ, ਅਸੀਂ ਸੁਪਰ ਪਾਵਰ, ਸ਼ਾਈਨਿੰਗ ਇੰਡੀਆ, ਬ੍ਰਾਈਟ ਇੰਡੀਆ, ਪਰ ਨਿਕਲਿਆ ਅਲਟੀਮੇਟਲੀ ਰੋਂਦੂ ਇੰਡੀਆ। ਫਿਰ ਇਹਨਾਂ ਨੇ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਲਗਾਤਾਰਤਾ ਨਾਲ ਇੱਕ ਕੈਂਪੇਨ ਬੀਜੇਪੀ ਨੇ ਸ਼ੁਰੂ ਕੀਤਾ, ਮੋਦੀ ਸਰਕਾਰ ਦੀ ਪਹਿਲੀ ਟਰਮ ਦੇ ਵੇਲੇ ਵੀ ਤੇਜ਼ੀ ਨਾਲ, ਪਾਕਿਸਤਾਨ ਇਹ ਫੇਲਡ ਸਟੇਟ, ਪਾਕਿਸਤਾਨ ਫੇਲ ਹੋ ਗਿਆ, ਉਹਦੀ ਇਕਨੋਮੀ ਖਤਮ ਹੋ ਗਈ, ਉਹਨੂੰ ਬੈਨ ਲਾਤਾ, ਉਹਨੂੰ ਦਹਿਸ਼ਤਗਰਦ ਬਣਾਤਾ, ਉਹਨੂੰ ਇੱਧਰ ਤੇ ਉੱਧਰ। ਫਿਰ ਸ਼ੁਰੂ ਕਰ ਲਿਆ ਕਿ ਜੇ ਸਾਡੀ ਇਕਨੋਮੀ ਦੁਨੀਆ ਦੀ ਅਮਰੀਕਾ ਔਰ ਚੀਨ ਤੋਂ ਬਾਅਦ ਆਉਣ ਵਾਲੇ 2-4-5 ਸਾਲ ਕੇ ਕਿੰਨਾ ਪੀਰੀਅਡ 'ਚ $5 trillion ਇਕਨੋਮੀ ਹੋਏਗੀ, ਸਾਡੀ 3rd ਲਾਰਜੈਸਟ ਇਕਨੋਮੀ ਇਨ ਦਾ ਵਰਲਡ। ਇਸ ਨੂੰ ਵੀ ਬੜਾ ਵੇਚਿਆ। ਹੁਣ ਹਕੀਕਤ ਕੀ ਹੈ? ਪਿਛਲੇ ਦਿਨਾਂ 'ਚ ਜਦੋਂ ਮਨਮੋਹਨ ਸਿੰਘ ਸਾਬਕਾ ਪ੍ਰਾਈਮ ਮਿਨਿਸਟਰ ਨੇ ਵੀ ਵਾਰਨ ਕੀਤਾ ਹੈ ਕਿ ਵੀ ਬਹੁਤ ਤੇਜ਼ੀ ਨਾਲ ਤੁਹਾਡਾ ਥੱਲਾ ਲੱਗ ਰਿਹਾ, ਔਰ ਇਹ ਖਬਰਾਂ ਤਾਂ ਆ ਰਹੀਆਂ ਸੀ ਪਰ ਇਹਨਾਂ ਨੇ ਸੁਪਰੈਸ ਕੀਤੀਆਂ ਕਿ ਆਟੋ ਇੰਡਸਟਰੀ ਕਿਵੇਂ ਲੱਖਾਂ ਜੌਬ, ਫਿਰ ਉਹ ਲੱਖਾਂ ਦੀ ਗਿਣਤੀ ਕਰੋੜਾਂ ਤੱਕ ਪਹੁੰਚ ਗਈ, ਉਸ ਦੇ ਵਿੱਚ ਚਲੇ ਗਏ। ਬਾਕੀ ਸੈਕਟਰ 'ਚ ਕੀ ਹੋ ਰਿਹਾ? ਹੌਲੀ ਹੁਣ ਇਹਨਾਂ ਨੇ ਮੰਨ ਲਿਆ ਕਿ ਭਾਰਤ ਦਾ ਜਿਹੜਾ GDP ਹੈ, ਗਰੋਥ ਹੈ, ਉਹ 5% ਤੋਂ ਵੀ ਥੱਲੇ ਆ ਗਈ ਔਰ ਬਿਲਕੁਲ ਆਉਣ ਵਾਲੇ 2-3 ਸਾਲ ਵਰਸਟ ਹਾਲਤ ਦੇ ਵਿੱਚ ਜਾ ਰਹੇ। ਸੋ ਇਸ ਵੇਲੇ ਜੋ ਹਾਲਾਤ ਉੱਥੇ ਬਣੇ ਹੋਏ ਨੇ ਜੌਬ ਮਾਰਕੀਟ, ਮਹਿੰਗਾਈ ਦੇ ਹਵਾਲੇ ਨਾਲ ਵੀ, ਜਿਵੇਂ ਫਿਊਲ ਪ੍ਰਾਈਸਿਸ ਔਰ ਦੂਸਰੇ ਵੀ ਚੱਕੇ ਗਏ ਨੇ। ਹੁਣ ਇਹਨਾਂ ਦਾ ਹੀ ਆਈਡੀਆਲੋਗ ਜਿਹੜਾ ਸੁਬਰਾਮਨੀਅਮ ਸਵਾਮੀ ਹੈ, ਉਹ ਤਾਂ ਪਹਿਲਾਂ ਕਹਿੰਦਾ ਸੀ ਸਭ ਅਰੁਣ ਜੇਤਲੀ ਨੇ ਬੇੜਾ ਗਰਕ ਕਰਤਾ ਹੁੰਦਾ, ਅਰੁਣ ਜੇਤਲੀ ਮਰ ਗਿਆ ਕੈਂਸਰ ਦੇ ਨਾਲ। ਹੁਣ ਉਹ ਕਹਿ ਰਿਹਾ ਕਿ ਵੀ ਇਹ ਡਨ ਹੈ, ਉਹ ਜਿਹੜਾ $5 trillion ਵਾਲਾ ਭੁੱਲ ਜਾਓ, ਹੁਣ ਤਾਂ ਤੁਹਾਡਾ ਬਿਲਕੁਲ ਥੱਲਾ ਲੱਗੇਗਾ। ਔਰ ਦਿਲਚਸਪ ਮੈਂ ਇਹ ਦੇਖਦਾ ਕਿ ਜਿਨ੍ਹਾਂ ਨੂੰ ਇਹ ਗੁਆਂਢ ਦੇ ਵਿੱਚ ਇਹਨਾਂ ਨੇ ਪਾਕਿਸਤਾਨ ਫੇਲਡ ਸਟੇਟ ਬਣਾਇਆ ਹੋਇਆ ਸੀ, ਠੀਕ ਹੈ ਪਾਕਿਸਤਾਨ ਦਾ ਅੱਜ ਵੀ ਫਾਈਨੈਂਸ਼ੀਅਲ ਬੁਹਰਾਨ ਹੈ, ਪਰ ਜੇ ਤੁਸੀਂ ਇਹਨਾਂ ਦੀਆਂ ਰਿਪੋਰਟਾਂ ਦੇਖੋ ਕਿ ਪਾਕਿਸਤਾਨ ਦੀ ਇਕਨੋਮੀ ਭਾਰਤ ਨਾਲੋਂ ਜ਼ਿਆਦਾ ਤੇਜ਼ੀ ਨਾਲ ਗਰੋ ਕਰ ਰਹੀ ਹੈ, 5.2% ਗਰੋਥ ਹੈ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹਨਾਂ ਦਾ ਹੀ ਐਂਬੈਸਡਰ ਹੈ ਮਿਸਟਰ MK ਭੱਦਰ ਕੁਮਾਰ, ਜਿਨ੍ਹਾਂ ਦਾ ਇੱਕ ਲੇਖ ਬਹੁਤ ਸਾਰੀਆਂ ਪਬਲੀਕੇਸ਼ਨ ਪਿਛਲੇ ਹਫਤੇ ਛਪਿਆ, ਏਸ਼ੀਅਨ ਸੈਂਚੁਰੀ ਬਾਈਪਾਸਿਸ ਮੋਦੀਜ਼ ਇੰਡੀਆ। ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਦੋਂ ਮੋਦੀ ਬੈਠਦਾ ਹੋਏਗਾ ਨੇਪਾਲ, ਭੂਟਾਨ, ਬੰਗਲਾਦੇਸ਼ ਦੇ ਚੀਫਸ ਨਾਲ, ਤੇ ਉਹ ਕਹਿੰਦੇ ਨਹੀਂ ਹੋਣਗੇ ਇਹਨੂੰ ਕਿ ਵੀ ਤਾਰਾਂ ਤੂੰ ਮਾਰਦਾ ਹੈ, ਦੁਨੀਆ 'ਚ ਤੁਰਿਆ ਫਿਰਦਾ ਹੈ, ਸੁਪਰ ਪਾਵਰ ਫਲਾਣਾ, ਤੇ ਇਕਨੋਮੀ ਸਾਡੀ ਗਰੋ ਹੋ ਰਹੀ ਹੈ। ਔਰ ਉਹਦੇ 'ਚ ਉਹਨੇ ਕਿਹਾ ਮਿਸਪਲੇਸਡ ਨੈਸ਼ਨਲ ਪ੍ਰਾਇੋਰਟੀਜ਼ ਹੈਵ ਬ੍ਰੌਟ ਦਾ ਇਕਨੋਮੀ ਟੂ ਏ cul-de-sac, glance through the statistics of the top 10 fastest growing Asian economies today, ਕਿ ਸਭ ਤੋਂ ਤੇਜ਼ੀ ਨਾਲ ਕਿਹੜੀਆਂ ਇਕਨੋਮੀਜ਼ ਏਸ਼ੀਆ 'ਚ ਗਰੋ ਹੋ ਰਹੀਆਂ? ਬੰਗਲਾਦੇਸ਼ 8.13%। ਇਹ ਇੰਡੀਆ ਦਾ ਐਂਬੈਸਡਰ ਕੋਟ ਕਰ ਰਿਹਾ ਫਿਗਰਸ, ਕਿਉਂਕਿ ਸਾਰੇ ਪਾਸੇ ਕੋਟ ਹੋਈਆਂ ਇਹ ਜਿਹੜੀਆਂ ਗਲੋਬਲ ਨੇ ਆਰਗੇਨਾਈਜੇਸ਼ਨ ਜਿਹੜੀਆਂ ਡਾਟਾ ਕਲੈਕਟ ਕਰਦੀਆਂ, ਔਰ ਕਿਉਂਕਿ ਇਨਵੈਸਟਰਸ ਦੇ ਲਈ ਵੀ ਇਹ ਹੁੰਦਾ, ਇਨਵੈਸਟਰਸ ਉੱਥੇ ਹੀ ਜਾਂਦੇ ਨੇ ਜਿੱਥੇ ਗਰੋਥ ਹੁੰਦਾ। ਇਨਵੈਸਟਰਸ ਨੇ ਤਾਂ ਪਿਛਲਾ ਵੀ ਪੈਸਾ ਕੱਢ ਲਿਆ, ਅੱਗੋਂ ਕਿਸੇ ਨੇ ਕੀ ਦੇਣਾ। ਔਰ ਇਹਦੀ ਫਿਗਰ ਹੈ ਕਿ ਬੰਗਲਾਦੇਸ਼ ਦੀ ਇਕਨੋਮੀ 8.13% ਦੇ ਨਾਲ ਉਹਨਾਂ ਦੀ GDP ਗਰੋ ਹੋ ਰਹੀ ਹੈ। ਨੇਪਾਲ ਜਿਹੜਾ ਸਿਵਲ ਵਾਰ ਚੋਂ ਲੰਘਿਆ, ਹੁਣ ਕਿੰਨੇ ਸਾਲ ਰਿਹਾ, ਅਰਥਕੁਏਕ ਆਇਆ, ਤਬਾਹੀ ਹੋਈ, ਉੱਥੇ ਬੁਰਾ ਹਾਲ, ਬੌਂਕੇ ਦਿਹਾੜੇ ਜਿਹਨੂੰ ਕਹਿੰਦੇ ਨੇ ਉਹ ਹਾਲ ਹੈ। ਨੇਪਾਲ ਦੀ ਇਕਨੋਮੀ 7.9% ਨੇਪਾਲ ਦੀ ਇਕਨੋਮੀ ਦਾ ਗਰੋਥ ਰੇਟ ਹੈ। ਭੂਟਾਨ ਫਸਿਆ ਹੋਇਆ ਇੰਡੀਆ ਦੇ ਨਾਲ, ਡੋਕਲਾਮ 'ਚ ਉਹਨੂੰ ਫਸਾਇਆ, ਚਾਈਨਾ ਤੋਂ ਜੁੱਤੀਆਂ ਪਵਾਈਆਂ, ਪਰ ਭੂਟਾਨ ਦੀ ਇਕਨੋਮੀ 7.4% ਗਰੋਥ ਹੈ। ਚਾਈਨਾ, ਜਿਸ ਚਾਈਨਾ ਨੂੰ ਇਹ ਸਮਝਦੇ ਨੇ ਕਿ ਜੀ ਇਹ ਜਿਹੜਾ ਅਸੀਂ ਹੁਣ ਲਦਾਖ ਟੈਰੀਟਰੀ ਬਣਾਤਾ, ਚਾਈਨਾ ਨੇ ਉਹ ਭੰਨਿਆ ਇਹਨਾਂ ਨੂੰ। ਔਰ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੂੰ ਪਤਾ ਵੀ ਨਹੀਂ ਲੱਗਣਾ, ਜਦੋਂ ਸੁੱਤੇ ਪਏ ਅਕਸਾਈ ਚਿੰਨ੍ਹ ਵਾਂਗੂ
ਉਹਨਾਂ ਨੇ ਕਿੰਨਾ ਏਰੀਆ ਮੱਲਿਆ ਹੋਣਾ, ਜਿਵੇਂ ਡੋਕਲਾਮ 'ਚ ਜੁੱਤੀਆਂ ਖਾਧੀਆਂ ਨੇ ਇਹਨਾਂ ਨੇ। ਜੀ ਚਾਈਨਾ ਦੀ ਇਕਨੋਮੀ 6.9% ਗਰੋਥ ਰੇਟ ਹੈ। ਮਿਆਂਮਾਰ ਜਿਹੜੇ ਰੋਹਿੰਗਿਆਂ ਦੇ ਉੱਤੇ ਜ਼ੁਲਮ ਕਰ ਰਹੇ ਨੇ, ਪਰ ਗੱਲ ਅਸੀਂ ਇਕਨੋਮੀ ਦੇ ਹਵਾਲੇ ਨਾਲ ਕਰ ਰਹੇ ਹਾਂ, 6.8% ਉਹਨਾਂ ਦਾ ਗਰੋਥ ਰੇਟ ਹੈ। ਜੀ ਫਿਲੀਪੀਨਸ ਤੁਸੀਂ ਦੇਖੋ, ਫਿਲੀਪੀਨਸ ਦਾ ਕੱਲ ਤੱਕ ਕੀ ਹਾਲ ਰਿਹਾ ਹੈ, ਉੱਥੇ ਕਿਸ ਕਿਸਮ ਦੇ 6.7%। ਮਲੇਸ਼ੀਆ 5.9%, ਮਲੇਸ਼ੀਆ ਚਲੋ ਪਹਿਲਾਂ। ਪਾਕਿਸਤਾਨ 5.4%, ਜਿੱਥੇ ਇਮਰਾਨ ਖਾਨ ਫਸੇ ਹੋਏ ਨੇ, ਅੰਦਰਲੀ ਵੀ ਦਲਦਲ ਚੱਲ ਰਹੀ ਹੈ। ਅਫਗਾਨਿਸਤਾਨ ਦਾ ਡਾਇਲੋਗ ਫੇਲ ਹੋਏਗਾ ਨਹੀਂ ਹੋਏਗਾ, ਕੀ ਚੱਲ ਰਿਹਾ ਹੈ। ਕਸ਼ਮੀਰ ਦੇ ਮੁੱਦੇ ਤੇ ਉਹਨਾਂ ਨੇ ਜਿਹੜੀ ਹੈ ਬੜੀ ਫਰਮ ਲਾਈਨ ਲਈ ਹੋਈ ਹੈ। ਉਹਨਾਂ ਨੇ ਕੱਲ ਆਉਣ ਵਾਲੇ ਦਿਨਾਂ 'ਚ 2 ਦਿਨ ਬਾਅਦ ਸ਼ਾਇਦ ਫਰਾਈਡੇ ਮੁਜ਼ੱਫਰਾਬਾਦ ਦੇ ਵਿੱਚ ਇੱਕ ਵੱਡੇ ਪਬਲਿਕ ਜਲਸੇ ਨੂੰ ਐਡਰੈਸ ਕਰਨੇ। ਪਾਕਿਸਤਾਨ ਦੀ ਇਕਨੋਮੀ ਅੱਜ ਦੀ ਹਾਲਤ 'ਚ ਵੀ ਜਦੋਂ ਕਿਵੇਂ ਪਾਕਿਸਤਾਨ ਨੂੰ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ, 5.4% ਗਰੋਥ ਹੈ। ਔਰ ਇੰਡੋਨੇਸ਼ੀਆ ਜਿਹਦੇ 18,000 ਆਈਲੈਂਡ ਨੇ, ਉਹਨਾਂ ਦਾ ਆਪਣੀ 5.1% ਹੈ। ਤੇ ਹੁਣ ਮਹਾਨ ਭਾਰਤ 5%। ਇਹ ਹੁਣ ਇਹ ਸਾਰਿਆਂ ਦੀ ਜਿਹੜੀ ਏਸ਼ੀਆ ਦਾ ਟਾਈਗਰ ਕੀ ਹੈ, ਦੁਨੀਆ ਦਾ ਜਿਹੜਾ ਟਾਈਗਰ ਬਣ ਰਿਹਾ ਸੀ, ਇਹ ਤਾਂ ਬਿੱਲੀ ਜਿਹੜੀ ਹੈ ਝੂਠਾ ਦੁੱਧ ਪੀਣ ਤੇ ਆ ਗਈ, ਕਿਉਂਕਿ ਉਹ ਤਾਂ ਹਿੰਮਤ ਹੀ ਨਹੀਂ ਹੈ। ਸੋ ਕੁੱਲ ਮਿਲਾ ਕੇ ਇਸ ਆਰਟੀਕਲ 'ਚ MK ਭੱਦਰ ਕੁਮਾਰ ਨੇ ਐਨਾਲਾਈਜ਼ ਕੀਤਾ, ਔਰ ਉਹਨੇ ਖਾਸ ਤੌਰ ਤੇ, ਕਿਉਂਕਿ ਜਿਹੜਾ ਸਾਡਾ ਕੰਸਰਨ ਕਸ਼ਮੀਰ ਦੇ ਹਵਾਲੇ ਨਾਲ, ਔਰ ਅਸੀਂ ਆਲਰੇਡੀ ਇਸ ਪ੍ਰੋਗਰਾਮ ਦੇ ਵਿੱਚ ਇਹ ਕਿਹਾ ਸੀ ਕਿ ਇਹ ਕਸ਼ਮੀਰ ਭਾਰਤ ਦਾ ਵਾਟਰਲੂ ਬਣੇਗਾ। ਬਿਲਕੁਲ ਜਿਵੇਂ ਨੈਪੋਲੀਅਨ ਜਿਹਨੇ ਯੂਰਪ ਫਤਿਹ ਕੀਤਾ ਵੱਡਾ ਹਿੱਸਾ, ਅਲਟੀਮੇਟਲੀ ਉਸ ਆਪਣੇ ਹੰਕਾਰ ਦੇ ਵਿੱਚ ਆ ਕੇ ਵਾਟਰਲੂ ਦੇ ਵਿੱਚ ਹੀ ਫਿਰ ਗ੍ਰਿਫਤਾਰ ਵੀ ਹੋਇਆ, ਤਾਂ ਡਿਫੀਟ ਤਾਂ ਹੋਣੀ ਸੀ। ਔਰ ਜਿਸ ਤਰੀਕੇ ਦੇ ਨਾਲ ਰਸ਼ੀਆ ਨਾਜ਼ੀਆਂ ਦਾ ਵਾਟਰਲੂ ਬਣਿਆ, ਜਦੋਂ ਜਰਮਨ ਫੋਰਸ ਜਾ ਕੇ ਮਾਸਕੋ ਦੇ ਵਿੱਚ ਵੜ ਗਈ ਸਰਦੀਆਂ ਦੇ ਮੌਸਮ, ਤੇ ਉਹਨਾਂ ਨੇ ਫਿਰ ਆਪਣੀ ਸਟ੍ਰੈਟਜੀ ਦੇ ਨਾਲ ਉਹਨਾਂ ਨੂੰ ਕਿਵੇਂ ਡਿਫੀਟ ਕੀਤਾ ਕਿ ਅਲਟੀਮੇਟਲੀ ਜਰਮਨ ਈਸਟ ਤੇ ਵੈਸਟ ਤਾਂ ਬਣਿਆ ਹੀ ਬਣਿਆ। 72 ਸਾਲ ਬਾਅਦ ਵੀ ਉਸ ਨੂੰ ਜਿਹੜਾ ਜਰਮਨਸ ਉਸ ਹਿਊਮਿਲੇਸ਼ਨ ਨੂੰ ਸਫਰ ਕਰ ਰਹੇ ਨੇ। ਜਿਵੇਂ ਅਫਗਾਨਿਸਤਾਨ ਸੋਵੀਅਤ ਯੂਨੀਅਨ ਦਾ ਵਾਟਰਲੂ ਬਣਿਆ, ਕਿਵੇਂ ਉਹ ਮੁਲਕ ਜਿਹੜਾ ਸਪੇਸ ਦੇ ਵਿੱਚ ਪਹੁੰਚਿਆ ਔਰ ਟੈਕਨੋਲੋਜੀ ਚ ਅੱਗੇ, ਔਰ ਦੂਜਾ ਨਾ ਸਿਰਫ ਉਹਨੂੰ ਡਿਫੀਟ ਹੋਈ, 15 ਟੁਕੜੇ ਸੋਵੀਅਤ ਯੂਨੀਅਨ ਦੇ ਨਕਸ਼ੇ ਤੋਂ ਹੀ ਗਾਇਬ ਹੋ ਗਿਆ ਮੁਲਕ। ਔਰ ਭਾਰਤ ਜਿਹੜਾ 1 ਮਿਲੀਅਨ ਫੌਜ ਕਸ਼ਮੀਰ ਚ ਲੈ ਕੇ ਆਇਆ ਹੋਇਆ ਹੈ, ਐਗਜ਼ੈਕਟਲੀ ਇਹ ਸੋਵੀਅਤ ਯੂਨੀਅਨ ਔਰ ਜਰਮਨੀ ਵਾਂਗ ਇਹਦਾ ਕਸ਼ਮੀਰ ਨੇ ਇਹਦਾ ਵਾਟਰਲੂ ਬਣਨਾ। ਔਰ ਇਹ ਗੱਲ ਮਿਸਟਰ ਭੱਦਰ ਕੁਮਾਰ ਵੀ ਕਹਿ ਰਹੇ ਨੇ, ਜਿਹੜੇ ਇਹਨਾਂ ਦੇ ਐਂਬੈਸਡਰ ਨੇ। ਉਹਨਾਂ ਨੇ ਕਿਹਾ ਵੀ ਸਟਨਿੰਗ ਨਿਊਜ਼ that India's GDP growth rate is hitting a 6-year low figure of 5% in the past 6 years period comes as a reality check. Many economists even hold the view that it is actually, if you take away the statistical jugglery, India's actual GDP growth figure could be somewhat around 3%. ਉਹ ਕਹਿੰਦੇ ਇਹ ਵੀ ਜਿਹੜਾ 5% ਬਣਾਈ ਹੈ, ਇਹਨਾਂ ਨੇ ਐਵੇਂ ਜਗਲਰੀ ਕੀਤੀ ਹੈ, ਜਿਵੇਂ ਸਟੈਟਿਕਸ ਦੇ ਨਾਲ ਤੁਸੀਂ ਪਲੇ ਕਰਦੇ ਹੋ, ਉਹਦੀ ਗਰੋਥ ਜਿਹੜੀ ਉਹ 3% ਤੇ ਆਈ ਹੋਈ ਹੈ। ਹੁਣ ਇਸ ਸਾਰੇ ਨੂੰ ਉਹਨੇ ਬੜੀ ਕਲੀਅਰਲੀ ਇਹ ਕਿਹਾ ਕਿ ਵੀ there is going to be a significant decline in the employment rate and number of people below poverty line could rise. ਅੱਗੋਂ ਲੰਬਾ ਚੌੜਾ ਦੇ ਕੇ ਉਹਨਾਂ ਨੇ ਕਿਹਾ to be sure government's policy approach will need to be multi-pronged, but this is also fundamentally a crisis of India's political economy. ਉਹਨਾਂ ਨੇ ਕਿਹਾ ਜੀ ਕੀ ਰੀਜ਼ਨ ਹੈ ਇੱਥੇ ਕਿਉਂ ਪਹੁੰਚੇ ਜੀ political economy. Watch former Manmohan Singh stern, Prime Minister Manmohan Singh stern warning that the looming crisis should not be underestimated. ਹੁਣ ਕੀ ਰੀਜ਼ਨ ਇਹਨੇ ਦਿੱਤੇ ਨੇ? ਉਹਨੇ ਕਿਹਾ ਵੀ ਇਹ as it is combustible mix of many elements that are not easy to separate. ਇਹ ਜਿਹੜਾ ਭਾਰਤ ਦਾ ਥੱਲਾ ਲੱਗਿਆ ਉਹਦੇ 'ਚ ਡੈਫੀਸ਼ੈਂਸੀ ਇਨ ਸਟੇਟ ਕ੍ਰਾਫਟ, ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆਈਆਂ, ਉਹਨਾਂ ਨੂੰ ਪਤਾ ਹੀ ਨਹੀਂ ਸਟੇਟ ਕ੍ਰਾਫਟ ਕੀ ਹੁੰਦਾ ਹੈ, ਰਾਜ ਕਰਨਾ ਕੀ ਹੁੰਦਾ ਹੈ, ਪਾਲਿਸੀਜ਼ ਕਿਵੇਂ ਬਣਾਈਆਂ ਜਾਂਦੀਆਂ ਨੇ। ਪੋਪੂਲਿਸਟ ਪੋਲਿਟਿਕਸ ਕਿ ਜੀਤ ਗਏ ਅਖੰਡ ਭਾਰਤ ਉਹਨਾਂ ਦਾ ਇੱਕ ਮਿਨਿਸਟਰ ਕਹਿ ਰਿਹਾ ਪਹਿਲੇ 100 ਦਿਨ ਦੀਆਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਸਭ ਤੋਂ ਵੱਡੀ ਆਰਟੀਕਲ 370 ਖਤਮ ਕਰ, ਇਹ ਕ੍ਰੈਡਿਟ ਲੈ ਰਹੇ ਨੇ। ਹਾਲਾਂਕਿ ਇਹਨਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਵੀ ਇਸੇ ਹੀ ਡੈਜ਼ਰਟ ਦੇ ਵਿੱਚ ਜਿਹੜਾ ਇਹਨਾਂ ਨੇ ਇਹ ਸਹਾਰਾ ਡੈਜ਼ਰਟ ਬਣ ਜਾਣਾ, ਇਹਨਾਂ ਦਾ ਪਾਣੀ ਵੀ ਨਹੀਂ ਮਿਲਣਾ, ਇਹਨਾਂ ਨੂੰ ਕਿਤੇ ਜਿਹੜਾ ਉਹ ਪਿਆਸ ਪਾਣੀ ਕਰਦੇ ਮਰਨਗੇ। ਪੋਲੀਟੀਕਲ ਵੈਂਡੇਟਾ, ਹੁਣ ਪੋਲੀਟੀਕਲ ਵੈਂਡੇਟਾ ਤੁਸੀਂ ਦੇਖੋ ਕਿ ਵੀ ਕਿਵੇਂ ਕਾਂਗਰਸ ਹੋਏ ਔਰ ਈਵਨ ਤੇਲਗੂ ਦੇਸ਼ਮ ਪਾਰਟੀ ਵਾਲੇ ਵੀ ਉਹ ਨਾਇਡੂ ਕੱਢਣਾ ਚਾਹੁੰਦਾ ਸੀ, ਉਹਨੂੰ ਵੀ ਘਰ 'ਚ ਡੱਕ ਦਿੱਤਾ ਵੀ ਪ੍ਰੋਟੈਸਟ ਵੀ ਨਹੀਂ ਕਰ ਸਕਦੇ।
ਕਿਵੇਂ ਕੱਲੇ ਨੂੰ ਚੁਣ ਕੇ ਕਿਸੇ ਦੇ ਮਗਰ CBI ਪਾਈ ਹੈ, ਕਿਸੇ ਦੇ ਮਗਰ ਇਨਕਮ ਟੈਕਸ ਪਾਇਆ ਹੈ, ਕਿਸੇ ਨੂੰ ਉੱਠਣ ਨਹੀਂ ਦਿੰਦੇ। ਇਹ ਪੋਲੀਟੀਕਲ ਵੈਂਡੇਟਾ, ਫਲॉड ਇਕਨੋਮਿਕ ਮੇਜਰਸ ਕਿ ਵੀ ਤੁਸੀਂ ਇਧਰੋਂ ਉਧਰ ਨੂੰ ਪਤਾ ਹੀ ਨਹੀਂ ਹੈ ਵੀ ਇਕਨੋਮੀ ਰਨ ਕਿੱਦਾਂ ਕਰਨੀ ਹੈ। ਬੈਡ ਇਕਨੋਮਿਕ ਮੈਨੇਜਮੈਂਟ, ਕੋਈ ਲਲਿਤ ਮੋਦੀ ਦੌੜ ਗਿਆ, ਕੋਈ ਵਿਜੇ ਮਲਾਇਆ ਕਿੰਨੇ ਹਜ਼ਾਰ ਕਰੋੜ, ਉਹਦਾ ਐ ਸਮਝਿਆ ਉਹਨਾਂ ਨੇ ਜਿਵੇਂ ਨਿਆਣੇ ਜਿਹੜੇ ਨੇ ਉਹ ਗੁੜ ਜਿਹੜਾ ਚੋਰੀ ਕਰਕੇ ਦੌੜ ਜਾਂਦੇ ਸੀ ਮਾਂ ਤੋਂ ਬਚਦੇ ਗੁੜ ਦਾ ਖਿੱਟਾ ਖੋ ਕੇ, ਇਵੇਂ ਦੌੜ ਗਏ ਸਾਰੇ। ਲੈਕ ਆਫ ਅਕਾਊਂਟੇਬਿਲਿਟੀ, ਕੋਈ ਕਿਸੇ ਨੂੰ ਜਵਾਬਦੇਹ ਨਹੀਂ, ਲੈ ਦੇ ਕੇ ਹੁਣ ਤਾਂ ਮੋਦੀ ਅਮਿਤ ਸ਼ਾਹ ਰਹਿ ਗਏ, ਤੀਜਾ ਤਾਂ ਬੰਦਾ ਹੀ ਕੋਈ ਨਹੀਂ ਹੈ। ਅਥੋਰੀਟੇਰੀਅਨਿਜ਼ਮ, ਵੀ ਤੁਸੀਂ ਹਰ ਗੱਲ ਐ ਕਰ ਰਹੇ ਹੋ ਜਿਵੇਂ ਤੁਸੀਂ ਬਾਦਸ਼ਾਹ ਹੁੰਦੇ ਹੋ, ਡੈਮੋਕ੍ਰੇਸੀ ਦਾ ਕੋਈ ਕਨਸੈਪਟ ਹੀ ਨਹੀਂ ਹੈ। ਔਰ देयर इज ए क्रूशियल फॉरेन पॉलिसी डायमेंशन टू इट, कि फॉरेन पॉलिसी डायमेंशन की है, इंडिया इज इन क्रिटिकल नीड ऑफ पीसफुल एक्सटर्नल एनवायरनमेंट so that it can prioritize the economy. Plainly put, the government needs to apply itself diligently to keep down tensions in relations with Pakistan. ਇਹ ਹੈ senior advice ਜੀ, ਕਿ ਜਿੱਥੇ ਪਾਕਿਸਤਾਨ ਨੂੰ ਤੁਸੀਂ ਦੁਸ਼ਮਣ ਬਣਾਇਆ, ਆਪਣਾ ਹਾਲ ਦੇਖ ਲਓ ਤੁਹਾਡਾ ਕੀ ਹੋਇਆ। ਔਰ ਇਹ ਤੁਹਾਡੀ ਫੋਰਨ ਪਾਲਿਸੀ ਇਹ ਮੰਗ ਕਰਦੀ ਹੈ ਕਿ ਵੀ ਤੁਸੀਂ ਇੱਕ ਸੀਨੀਅਰ ਐਟੀਟਿਊਡ ਰੱਖੋ। ਔਰ ਇਸ ਸਾਰੇ ਚੋਂ ਜਿਹੜਾ ਉਹਨਾਂ ਨੇ the foreign policy priority today is to somehow lock in the Trump administration. ਉਹਨਾਂ ਨੇ ਕਿਹਾ ਜੀ ਇਹ ਇਹਨਾਂ ਦੀ ਫੋਰਨ ਪਾਲਿਸੀ ਇਹ ਬਣੀ ਕਿ ਟਰੰਪ ਨੂੰ ਖੁਸ਼ ਕਰੋ। ਔਰ ਨਤੀਜਾ ਕੀ ਹੈ ਕਿ ਜਿਹੜਾ ਈਰਾਨ ਤੋਂ ਉਹਨਾਂ ਨੂੰ ਕਰੂਡ ਆਇਲ ਸਸਤਾ ਮਿਲਦਾ ਸੀ, ਅਮਰੀਕਾ ਤੋਂ ਮਹਿੰਗਾ ਖਰੀਦ ਰਹੇ ਨੇ। ਔਰ ਅਮਰੀਕਨ ਪ੍ਰੈਸ਼ਰ ਦੇ ਥੱਲੇ ਉਹ ਜਿਵੇਂ ਇੰਪੋਰਟ ਫਾਸਫੇਟਸ ਇੰਪੋਰਟ ਕਰ ਰਹੇ ਨੇ, ਜਿਹੜਾ ਵਾਈਟਲ ਇਨਪੁਟ ਹੈ ਫਾਰਮਿੰਗ ਸੈਕਟਰ 'ਚ। ਔਰ ਇਹ ਜਿਹੜਾ ਮਿਡਲਮੈਨ ਐਮਰਿਟਿਸ ਦਾ ਹੈਗਾ, ਔਰ ਇਹ 30% ਜ਼ਿਆਦਾ ਰੇਟ ਈਰਾਨ ਤੋਂ ਖਰੀਦ। ਇਹ ਇਕੱਲਾ ਨਹੀਂ ਹੈ ਕਿ ਜੀ ਹਥਿਆਰ ਖਰੀਦ ਲਏ, ਅਪਾਚੀ ਹੈਲੀਕਾਪਟਰ ਲੈ ਲਏ, ਫਲਾਣਾ, ਅਮਰੀਕਾ ਨੂੰ ਖੁਸ਼ ਰੱਖ ਰਹੇ ਨੇ ਟਰੰਪ ਨੂੰ, ਪਰ ਇਹ ਜਿਹੜਾ ਉਹਨਾਂ ਦਾ ਪਾਰਟ ਹੈ। ਔਰ ਬਾਕੀ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ not all the waters in Ganges can clean the accumulating filth of the comparisons being bandied about in the world media between Modi's India and Nazi Germany. ਉਹਨਾਂ ਨੇ ਕਿਹਾ ਹੁਣ ਜਿਹੜਾ ਵਰਸਟ ਹੈ ਕਿ ਦੁਨੀਆ ਦੇ ਵਿੱਚ ਜਿਹੜੀ ਇਹ ਡਿਬੇਟ ਖੜੀ ਹੋ ਗਈ ਕਿ ਮੋਦੀ ਦਾ ਇੰਡੀਆ ਉਹੀ ਹੈ ਜੋ ਨਾਜ਼ੀ ਜਰਮਨੀ ਸੀ। ਉਹ ਕਹਿੰਦਾ ਜਿੰਨਾ ਗੰਗਾ ਦਾ ਪਾਣੀ ਹੈ ਸਾਰਾ ਇਕੱਠਾ ਕਰਕੇ ਵੀ ਇਹਨੂੰ ਤੁਸੀਂ ਧੋਣਾ ਚਾਹੋ ਤੇ ਇਹਨੂੰ ਧੋ ਨਹੀਂ ਸਕਦੇ। ਔਰ ਐਂਡ ਦੇ ਵਿੱਚ ਮਿਸਟਰ ਪੱਦਰ ਕੁਮਾਰ ਕਹਿੰਦੇ ਨੇ ਕਿ ਵੀ ਇਸ ਗੱਲ ਦਾ ਧਿਆਨ ਰੱਖੋ ਕਿ ਵੀ and make no mistake, no one is yet accounting for the massive hemorrhage of resources in the deployment of 1 million troops in Jammu and Kashmir till eternity. How many world economies can sustain such a futile enterprise? ਇਹ ਹੈ ਜਿਹੜਾ ਟਿਕਲਿੰਗ ਬੌਂਬ ਹੈ ਕਿ ਤੁਸੀਂ 1 ਮਿਲੀਅਨ ਫੌਜ ਰੱਖ ਦਿੱਤੀ till eternity। ਔਰ ਉਹਦਾ ਨਤੀਜਾ ਕੀ ਹੋਏਗਾ? ਕੌਣ ਅਫੋਰਡ ਕਰ ਸਕਦਾ? ਕਿਹੜੀ ਪਾਵਰ 1 ਮਿਲੀਅਨ ਫੌਜ ਹਮੇਸ਼ਾ ਲਈ ਉਹਨੂੰ ਰੱਖ ਕੇ ਉਹਨੂੰ ਆਪਣੀ ਇਕਨੋਮੀ ਨੂੰ ਸਸਟੇਨ ਕਰੇਗੀ? ਨਾਟ ਈਵਨ ਦਾ US ਦਾ ਲੋਨ ਸੁਪਰ ਪਾਵਰ। ਉਹਨੇ ਕਿਹਾ ਅਮਰੀਕਾ ਵਰਗੀ ਸੁਪਰ ਪਾਵਰ ਵੀ ਨਹੀਂ ਕਰ ਸਕੀ। Trump has programmed his diplomats to deliver on his stern demand that American troop level in Afghanistan should be drastically reduced in ਅਮਰੀਕਾ 18 ਸਾਲ 'ਚ ਕੀ ਆ, ਉਹਨਾਂ ਨੇ ਵੀ ਆਪਣੇ ਡਿਪਲੋਮੈਟਸ ਨੂੰ ਕਿਹਾ ਵੀ ਉੱਥੋਂ ਆਪਣੇ ਟਰੂਪ ਘਟਾਓ, 14,000 ਤੋਂ 8,600 ਤੇ ਆ ਗਏ ਨੇ। ਔਰ ਇਹ ਜਿਹੜਾ ਹੈ ਉਹ ਪ੍ਰੈਸਿੰਗ ਹਾਰਡ ਫॉर ਪੋਲੀਟੀਕਲ ਸੋਲੂਸ਼ਨ। ਔਰ ਐਂਡ 'ਚ ਉਹਨੇ ਜਿਹੜਾ ਇੱਕ ਬੜਾ ਤਨਜ਼ ਵਾਲਾ ਵਾਕਿਆ ਲਿਖਿਆ ਹੈ, ਡਜ਼ਨਟ ਸਮ ਆਫ ਆਲ ਦਿਸ ਰੱਬ ਔਨ ਮੋਦੀ when he conversed with the leaders of Bangladesh, Nepal and Bhutan, the 3 top Asian tigers. ਹੁਣ ਇੰਡੀਆ ਦੁਨੀਆ ਦਾ ਸ਼ੇਰ ਤਾਂ ਕੀ ਬਣਨਾ ਸੀ, ਉਹ ਏਸ਼ੀਆ ਦੇ ਵਿੱਚ ਵੀ ਉਹਦੀ ਕੋਈ ਹੋਂਦ ਨਹੀਂ ਹੈ। ਔਰ ਬੰਗਲਾਦੇਸ਼, ਨੇਪਾਲ ਤੇ ਭੂਟਾਨ ਇਸ ਵੇਲੇ ਏਸ਼ੀਆ ਦੇ ਇਕਨੋਮਿਕਲ ਟਾਈਗਰਸ ਨੇ ਕਿ ਵੀ ਉਹ ਜਦੋਂ ਮਿਲਦੇ ਨੇ ਮੋਦੀ ਦੇ ਨਾਲ ਕੁਆਲਿਟੀ ਟਾਈਮ ਹੋਏਗਾ। ਹਾਊ ਵੈਲ देयर ਕੰਟਰੀਜ਼ ਆਰ ਗਰੋਇੰਗ ਬਟ ਹਾਊ ਮਚ ਬੈਟਰ ਦੇ ਸਟਿਲ ਕੁਡ ਇਫ ਇੰਡੀਆ ਸੀਜ਼ਸ ਟੂ ਬੀ ਇਹ ਲੈਗਰਡ ਇਨ ਦਾ ਨੇਬਰਹੁੱਡ। ਕਿ ਵੀ ਉਹ ਜ਼ਰੂਰ ਇਹ ਕਹਿੰਦੇ ਹੋਣਗੇ ਭੂਟਾਨ ਔਰ ਨੇਪਾਲ ਔਰ ਬੰਗਲਾਦੇਸ਼ ਕਿ ਮੋਦੀ ਜੀ ਅਸੀਂ ਤਾਂ ਪਹਿਲਾਂ ਹੀ ਟਾਈਗਰ ਹੈ, ਜੇ ਤੁਸੀਂ ਜਿਹੜਾ ਉਹ ਸੁਸਤ ਨਾ ਹੋ ਜਾਓ ਜਾਂ ਪਿੱਛੇ ਨਾ ਰਹਿ ਜਾਂਦੇ ਤੇ ਅਸੀਂ ਹੋਰ ਵੀ ਤਰੱਕੀ ਕਰਨੀ ਸੀ। ਇਸ ਤੋਂ ਵੱਡਾ ਜਿਹੜਾ ਹੋਰ ਰਿਡਿਕਿਊਲ ਵਾਲਾ ਕਮੈਂਟ ਨਹੀਂ ਹੋ ਸਕਦਾ। ਸੋ ਇਹ ਜਿਹੜਾ ਇਸ ਦੇ ਉੱਤੇ ਮੈਨੂੰ ਤਾਂ ਕਲੋਜ਼ਿੰਗ 'ਚ ਇਹੀ ਯਾਦ ਆ ਰਿਹਾ ਵੀ ਇਹ ਚੀਨ ਤੇ ਅਮਰੀਕਾ ਨੂੰ ਬੀਟ ਕਰਨ ਵਾਲੇ ਇਸ ਫਿਕਰੇ 'ਚ ਫਿੱਟ ਹੁੰਦੇ ਨੇ। ਕਿਆ ਪਿੱਦੀ ਕਾ ਸ਼ੋਰ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈਰੇਨੇ ਦਾ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।